ਦੇ ਦਰਵਾਜ਼ੇ ਉੱਤੇ ਸਦਾ ਹੀ ਬਰਕਤ ਰਹਿੰਦੀ, ਹੋਈ ਨਾ ਦੇ ਓਏ ਦਰਾਂ ਦੇ ਉੱਤੇ ਓਏ ਖਲਕਤ ਨਹੀਂ ਭੁੱਖੀ ਬਹਿੰਦੀ। ਹਦੀਸ ਸ਼ਰੀਫ 'ਚ ਆਇਆ ਵਾ ਕਿ ਬੁਖਲ ਤੇ ਹਸਦ ਇਹ ਦੋਵੇਂ ਸ਼ੈਆਂ ਛੱਡ ਦਿਓ, ਕਿਉਂਕਿ ਇਹਨਾਂ ਦੋਵਾਂ ਸ਼ੈਆਂ ਨੇ ਤੁਹਾਡੇ ਤੋਂ ਪਹਿਲੀਆਂ ਕੌਮਾਂ ਨੂੰ ਹਲਾਕ ਕਰ ਦਿੱਤਾ। ਹੁਣ ਬੁਖਲ ਤੇ ਹਸਦ ਅਸਲ 'ਚ ਹੈਗਾ ਕੀ ਆ? ਹਸਦ ਤੇ ਅੱਲਾ ਦੀ ਵੰਡ 'ਚ ਇਖਤਲਾਫ ਦਾ ਨਾਂ ਕਿ ਉਹਨੂੰ ਆਹ ਮਿਲਿਆ ਮੈਨੂੰ ਆਹ ਨਹੀਂ ਮਿਲਿਆ, ਉਹਦੇ ਕੋਲ ਆਹ ਆ ਗਿਆ ਤੇ ਕਿਉਂ ਆ ਗਿਆ। ਇਹਦੇ ਤੋਂ ਬਚਣ ਵਾਸਤੇ ਅੱਲਾ ਦੀ ਮਦਦ ਬਹੁਤ ਜ਼ਰੂਰੀ ਆ, ਵਗਰਨਾ ਦੁਨੀਆ ਦੀ ਰੰਗੀਨੀ, ਦੁਨੀਆ ਦੀਆਂ ਸਹੂਲੀਆਤ ਵੇਖ ਕੇ ਅਗਰ ਇਨਸਾਨ ਕੋ ਨਾ ਹੋਣ ਤਾਂ ਇਨਸਾਨ ਦਾ ਦਿਲ ਡੋਲ ਜਾਂਦਾ। ਇੱਥੇ ਕਾਇਮ ਰਹਿਣ ਵਾਸਤੇ ਲਾ ਹੌਲਾ ਵਲਾ ਕੁਵਤਾ ਇੱਲਾ ਬਿੱਲਾ ਦਾ ਵਿਰਦ ਨਹਾਇਤ ਜ਼ਰੂਰੀ ਹੈ। ਦੂਸਰਾ ਬੁਖਲ ਇਹ ਹੁੰਦਾ ਕਿ ਜਿੱਥੇ ਜ਼ਰੂਰਤ ਹੋਵੇ ਉੱਥੇ ਵੀ ਨਾ ਵਰਤਣਾ, ਕਿਸੇ ਆਪਣੇ ਜਨਾਬ ਲੱਗਦੇ ਲਹਿੰਦੇ ਦੀ ਮਦਦ ਨਾ ਕਰਨੀ ਜਾਂ ਆਪਣੀ ਆਪ ਮਦਦ ਨਾ ਕਰਨੀ। ਜਿੱਥੇ ਜ਼ਰੂਰਤ ਆ ਪੈਸੇ ਖਰਚਣ ਦੀ ਜਾਂ ਕੋਈ ਹੋਰ ਸ਼ੈ ਖਰਚਣ ਦੀ ਉਹ ਨਾ ਖਰਚਣੇ, ਜਾਂ ਸਹੂਲਤ ਲੈਣ ਦੀ ਅੱਲਾ ਨੇ ਤੌਫੀਕ ਦਿੱਤੀ ਆ, ਵਸਾਇਲ ਦਿੱਤੇ ਆ ਅਤੇ ਉਹ ਸਹੂਲਤ ਨਾ ਲੈਣੀ ਉਹਨੂੰ ਬੁਖਲ ਆਂਦੇ ਆ। ਬੁਖਲ ਇਹਦਾ ਵੀ ਨਾਮ ਆ ਕਿ ਕਿਸੇ ਨੂੰ ਸ਼ਾਇਦ ਦੇਣ ਲੱਗਿਆਂ ਦਿਲ ਡਰਦਾ ਰਹਿਣਾ। ਤੋ ਇਹਨਾਂ ਦੋਵਾਂ ਸ਼ੈਵਾਂ ਤੋਂ ਬਚਣ ਦਾ ਹੁਕਮ ਆਇਆ ਵਾ, ਬਲਕਿ ਨਬੁਵਤ ਦੀ ਜ਼ਬਾਨ ਦੇ ਅਲਫਾਜ਼ ਆ ਕਿ ਤੁਹਾਡੇ ਤੋਂ ਪਹਿਲੀਆਂ ਕੌਮਾਂ ਇਹ ਦੋ ਸ਼ੈ ਨੇ ਤਬਾਹ ਬਰਬਾਦ ਕਰ ਦਿੱਤੀਆਂ ਅਤੇ ਮਿਆਨਾ ਨੂੰ ਵੀ ਇਖਤਿਆਰ ਕਰਨ ਦਾ ਹੁਕਮ ਆਇਆ। ਇਹਦੇ 'ਚ ਵੀ ਆਂਦੇ ਖੈਰ ਰੱਖ ਦਿੱਤੀ ਗਈ ਆ, ਇਹਦੇ 'ਚ ਅੱਲਾ ਦੀ ਰਹਿਮਤ ਅਤੇ ਫਜ਼ਲ ਰੱਖ ਦਿੱਤਾ ਗਿਆ ਵਾ ਅਤੇ ਦੁਨੀਆ ਦੇ ਤਮਾਮ ਇਨਸਾਨਾਂ ਤੋਂ ਸੱਚੀ ਬਾਤ ਅੱਲਾ ਦੇ ਹਬੀਬ ਦੀ ਹੈ। ਬਾਕੀ ਤਮਾਮ ਲੋਕਾਂ ਦੀਆਂ ਬਾਤਾਂ ਵੀ ਥੱਲੇ, ਅਕਵਾਲ ਵੀ ਥੱਲੇ, ਤਹਿਰੀਰਾਂ ਵੀ ਥੱਲੇ, ਤਸਵੀਰਾਂ ਵੀ ਥੱਲੇ। ਮੱਖਣ ਜਾਨ ਨੂੰ ਇਜਾਜ਼ਤ ਦਿਓ। ਅਸਲਾਮ ਵਾਲੇਕੁਮ।